ਜਥੇਦਾਰ ਕੌਂਕੇ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਇਹ ਦੂਸਰੇ ਸਿੱਖਾਂ ਦੇ ਵਿੱਚ ਧਾਰਮਿਕ ਪਾਪੂਲਰ ਲੀਡਰ ਸੀ। ਕਿ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਜਿਹੜਾ ਈਸਾਈ ਭਾਈਚਾਰੇ ਦਾ ਪੋਪ ਹੈ, ਕਿਸੇ ਦੇਸ਼ ਦੀ ਫੌਜ ਨੇ, ਕਿਸੇ ਦੇਸ਼ ਦੀ ਪੁਲਿਸ ਨੇ ਪੋਪ ਨੂੰ ਫੇਕ ਇਨਕਾਊਂਟਰ 'ਚ ਮਾਰਿਆ ਹੋਏ? ਕਦੇ ਤੁਸੀਂ ਸੁਣਿਆ ਹੈ ਕਿ ਮੱਕੇ ਦੇ ਮਦੀਨੇ ਦੇ ਜਿਹੜੇ ਵੱਡੇ ਮੌਲਵੀ ਨੇ ਉਹਨਾਂ ਨੂੰ ਕਿਸੇ ਦੇਸ਼ ਦੀ ਪੁਲਿਸ ਨੇ ਫੇਕ ਇਨਕਾਊਂਟਰ 'ਚ ਮਾਰਿਆ ਹੋਏ? ਇਹ 1992 ਦੀ ਕਿਲਿੰਗ ਹੈ। ਅੱਜ ਤੁਸੀਂ ਦੇਖੋ ਕਿ ਅਰਾਊਂਡ 32 ਸਾਲ ਹੋ ਗਿਆ ਹੈ, ਕੋਈ FIR ਨਹੀਂ ਹੈਗੀ, ਕੋਈ ਜਸਟਿਸ ਨਹੀਂ ਹੈਗਾ। ਸਾਡੀ ਸਿੱਖਾਂ ਲਈ ਬੜੀ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਸੀਂ ਇਸ ਕਿਸਮ ਦੇ ਕੱਚੇ ਪਿੱਲੇ ਬੰਦੇ ਸਰਕਾਰ ਦੇ ਸਰਕਾਰੀ ਜਥੇਦਾਰ ਬਿਠਾਉਂਦੇ ਹਾਂ। 1990 ਤੋਂ ਬਾਅਦ ਤੁਸੀਂ ਦੇਖਿਆ ਕਿ ਅਕਾਲ ਤਖਤ ਸਾਹਿਬ ਤੋਂ ਕਦੇ ਆਵਾਜ਼ ਆਈ ਹੈ ਜ਼ੁਲਮ ਦੇ ਖਿਲਾਫ? ਕੌਮ ਦੇ ਜਥੇਦਾਰ ਸਾਹਿਬ ਸ਼ਹੀਦ ਹੋ ਗਏ ਨੇ ਤੇ 3 ਸ਼ਮਸ਼ਾਨ ਘਾਟਾਂ ਦਾ ਡਾਟਾ ਇੱਥੋਂ ਦੀ ਜਿਹੜੀ ਸਭ ਤੋਂ ਵੱਡੀ ਏਜੰਸੀ ਹੈ CBI, ਉਹ ਕਹਿੰਦੀ ਹੈ ਕਿ ਪੱਟੀ, ਦੁਰਗਿਆਨਾ ਤੇ ਤਰਨਤਾਰਨ ਦੇ ਸ਼ਮਸ਼ਾਨ ਘਾਟ 'ਚ 279 ਲੋਕ ਜਿਹੜੇ ਹੈ ਇਹਨਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤੇ। ਇੱਥੇ ਜਦੋਂ 324 ਦੀ ਜ਼ਮਾਨਤ 'ਚ ਵੀ ਜੱਜ ਕਹਿੰਦੇ ਨੇ ਕਿ ਜ਼ਮਾਨਤ ਨਹੀਂ ਦੇਣੀ, ਇਹਦੀ ਕਸਟੋਡੀਅਲ ਇੰਟਰੋਗੇਸ਼ਨ ਰਿਕੁਆਇਰਡ ਹੈ। ਇਹ ਜੱਜਾਂ 'ਤੇ ਕਿਹੜਾ ਦਬਾਅ ਹੈਗਾ ਕਿ ਜਿਹੜੇ ਇਹਨਾਂ ਨੂੰ ਇੱਕ ਦਿਨ ਦੀ ਵੀ ਰੈਸਟ ਨਹੀਂ ਪੈਂਦੀ ਹੈਗੀ? ਇਹਦਾ ਮਤਲਬ ਹੈ ਕਿ ਇਹ ਜਿਹੜੀ ਸਿੱਖਾਂ ਦੀ ਪਰਸੀਕਿਊਸ਼ਨ ਹੈ, ਜਿਹੜੀ ਜੈਨੋਸਾਈਡ ਹੈ, ਜਿਹੜੀ ਨਸ਼ਲਕੁਸ਼ੀ ਹੈ, ਉਹ ਦਿੱਲੀ ਦੇ ਸਰਪ੍ਰਸਤੀ ਹੇਠ ਹੋ ਰਹੀ ਹੈ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਤੇ ਉਹਦੀ ਜਿੰਨੀ ਜੁੰਡਲੀ ਹੈ, ਇਹਦਾ ਰੋਲ ਐਂਟੀ ਪੰਥ, ਐਂਟੀ ਸਿੱਖ ਰਿਹਾ ਹੈ, ਐਂਟੀ ਪੰਜਾਬ ਰਿਹਾ ਹੈ। ਤੇ ਜਦੋਂ ਇਹਨਾਂ ਨੇ 1997 ਦੀ ਇਲੈਕਸ਼ਨ 'ਚ ਕਹਿਤਾ ਸੀ ਕਿ ਅਸੀਂ ਤੁਰੰਤ ਕਮਿਸ਼ਨ ਬਣਾਵਾਂਗੇ, ਸਾਡੀ ਸਰਕਾਰ ਆਉਣ 'ਤੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ ਜਿਹੜੇ ਇਹ ਦੋਸ਼ੀ ਅਫਸਰ ਨੇ। ਤੇ ਫਿਰ ਇਸ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੁੱਛਣ ਵਾਲਾ ਹੋਏ, ਉਹਦੇ ਮੁੰਡੇ ਸੁਖਬੀਰ ਬਾਦਲ ਨੂੰ ਪੁੱਛਣ ਵਾਲਾ ਹੋਏ ਕਿ ਜਦੋਂ BP ਤਿਵਾੜੀ ਨੇ ਰਿਪੋਰਟ ਦੇ ਦਿੱਤੀ ਹੈ ਤੇ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕੀਤਾ, ਜਦੋਂ ਕਿ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ ਹੈ ਕਿ ਇਮੀਡੀਏਟ ਪਰਚਾ ਦਰਜ ਕਰਨਾ ਪੈਂਦਾ ਹੈ। ਕਿ ਇਹਨਾਂ ਦਾ ਰੋਲ 1984 ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਦਿੱਲੀ ਦੇ ਵਿੱਚ, ਉੱਥੇ ਜਿਹੜੇ ਗਵਾਹ ਸੀ ਉਹਨਾਂ ਨੂੰ ਮਕਰਾਉਣ 'ਚ ਬਾਦਲ ਦਲੀਆਂ ਦਾ ਰੋਲ ਰਿਹਾ ਹੈ। ਖਾਲਸਾ ਪੰਥ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਲੋਕ ਦਿੱਲੀ ਦੇ ਮਾਊਥਪੀਸਸ ਨੇ ਤੇ ਇਹਨਾਂ 'ਤੇ ਸਿੱਖਾਂ ਨੂੰ ਐਤਬਾਰ ਨਹੀਂ ਕਰਨਾ ਚਾਹੀਦਾ ਹੈ। ਇਹ ਇਕੱਲਾ ਆਪਦੀ ਰਾਜਨੀਤਿਕ ਜਿਹੜੀ ਪੋਲੀਟੀਕਲ ਗਰਾਊਂਡ ਹੈ ਇਹ ਖਤਮ ਹੋ ਚੁੱਕੀ ਹੈ ਇਹਨਾਂ ਦੀ। ਇਹ ਪੋਲੀਟੀਕਲ ਗਰਾਊਂਡ ਨੂੰ ਗੇਨ ਕਰਨ ਲਈ ਇਸ ਕਿਸਮ ਦੀ ਗੱਲ ਕਰ ਰਹੇ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੇ ਉਹ ਤਸ਼ੱਦਦ ਆਪਣੇ ਤਨ ਦੇ ਉੱਪਰ ਸਹਾਰਿਆ ਹੈ। ਜਿਹੜੇ ਦਿਨਾਂ ਦੇ ਵਿੱਚ ਨਿਰਦੋਸ਼ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਪੁਲਿਸ ਦੇ ਵੱਲੋਂ ਜਿਹੜਾ ਸੀ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਸੀ। ਅਤੇ ਅਜਿਹੇ ਦੇ ਵਿੱਚ ਇੱਕ ਮਾਇਆ ਨਾਜ ਸਿੱਖ ਕੌਮ ਦੀ ਹਸਤੀ, ਜਿਸ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਕੌਂਕੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹਨਾਂ ਨੂੰ ਵੀ ਘਰ ਦੇ ਵਿੱਚੋਂ ਚੱਕਿਆ ਜਾਂਦਾ ਹੈ, ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਹੈ। ਪਰ ਮੌਜੂਦਾ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਪਰ ਆਵਾਜ਼ ਬੁਲੰਦ ਹੋਈ ਹੈ ਕਿ ਜਥੇਦਾਰ ਕੌਂਕੇ ਸਾਹਿਬ ਦੇ ਜਿਹੜੇ ਸ਼ਹੀਦ ਕਰਨ ਵਾਲੇ ਉਹਨਾਂ ਨੂੰ ਦੋਸ਼ੀ ਨੇ, ਉਹਨਾਂ ਦੇ ਉੱਪਰ ਤਸ਼ੱਦਦ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਵਿਰੁੱਧ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋ ਸਕੀ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ, ਤਮਾਮ ਪੱਖ ਜਾਣਨ ਦਾ ਯਤਨ ਕਰਾਂਗੇ। ਔਰ ਗੱਲਬਾਤ ਕਰਨ ਵਾਸਤੇ ਅਸੀਂ ਪੁੱਜੇ ਹਾਂ ਸੀਨੀਅਰ ਵਕੀਲ ਸਰਦਾਰ ਸਿਮਰਜੀਤ ਸਿੰਘ ਕੋਲ, ਔਰ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਉੱਠਦਾ ਹੈ, ਕਿਵੇਂ ਦੇਖਦੇ ਹੋ ਜੀ ਸਮੁੱਚੇ ਵਰਤਾਰੇ ਨੂੰ? ਦੇਖੋ, ਬੜਾ ਵੱਡਾ ਵਰਤਾਰਾ ਹੈਗਾ। ਜਥੇਦਾਰ ਕੌਂਕੇ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਇਹ ਦੂਸਰੇ ਸਿੱਖਾਂ ਦੇ ਵਿੱਚ ਧਾਰਮਿਕ ਪਾਪੂਲਰ ਲੀਡਰ ਸੀ। ਤੇ ਇਹ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਹੈ ਕਿ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਜਿਹੜਾ ਈਸਾਈ ਭਾਈਚਾਰੇ ਦਾ ਪੋਪ ਹੈ, ਕਿਸੇ ਦੇਸ਼ ਦੀ ਫੌਜ ਨੇ, ਕਿਸੇ ਦੇਸ਼ ਦੀ ਪੁਲਿਸ ਨੇ ਪੋਪ ਨੂੰ ਫੇਕ ਇਨਕਾਊਂਟਰ 'ਚ ਮਾਰਿਆ ਹੋਏ? ਤੁਸੀਂ ਇਹ ਹਿੰਦੂ ਨੇਸ਼ਨ ਦੇ ਵਿੱਚ ਰਹਿੰਦੇ ਹੋ, ਇੱਥੇ ਤੁਸੀਂ ਕਦੇ ਸੁਣਿਆ ਵੀ ਹਿੰਦੂਆਂ ਦੇ ਸ਼ੰਕਰਚਾਰੀਆਂ ਨੂੰ ਕਿਸੇ ਦੇਸ਼ ਦੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੋਏ? ਕਦੇ ਤੁਸੀਂ ਸੁਣਿਆ ਕਿ ਮੱਕੇ ਦੇ ਮਦੀਨੇ ਦੇ ਜਿਹੜੇ ਵੱਡੇ ਮੌਲਵੀ ਨੇ ਉਹਨਾਂ ਨੂੰ ਕਿਸੇ ਦੇਸ਼ ਦੀ ਪੁਲਿਸ ਨੇ
ਫੇਕ ਇਨਕਾਊਂਟਰ 'ਚ ਮਾਰਿਆ ਹੋਏ, ਇਹ ਸਿੱਖਾਂ ਨਾਲ ਵਾਪਰਿਆ ਹੈ। ਸਿੱਖਾਂ ਦੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਇੰਸਟੀਟਿਊਸ਼ਨ ਹੈ, ਉਹਦੇ ਜਥੇਦਾਰ ਭਾਈ ਗੁਰਦੀਪ ਸਿੰਘ ਕੌਂਕੇ ਨੂੰ ਇੱਥੋਂ ਦੀ ਪੁਲਿਸ, ਇੱਥੋਂ ਦੀਆਂ ਏਜੰਸੀਆਂ, ਇੰਡੀਅਨ ਸਟੇਟ ਦੇ ਜਿਹੜੇ ਇਹ ਸਿਸਟਮ ਹੈ, ਉਹ ਇਲੀਗਲ ਅਰੈਸਟ ਕਰਦਾ ਹੈ। ਅਰੈਸਟ ਕਰਨ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਅਤੇ ਅੱਜ ਇਹ 1992 ਦੀ ਕਿਲਿੰਗ ਹੈ। ਅੱਜ ਤੁਸੀਂ ਦੇਖੋ ਕਿ ਅਰਾਊਂਡ 32 ਸਾਲ ਹੋ ਗਿਆ ਹੈ, ਕੋਈ FIR ਨਹੀਂ ਹੈਗੀ, ਕੋਈ ਜਸਟਿਸ ਨਹੀਂ ਹੈਗਾ। ਜਿਵੇਂ ਇੰਨੇ ਲੰਬੇ ਸਮੇਂ ਬਾਅਦ ਕਈ ਦਹਾਕੇ ਬੀਤ ਜਾਣੇ, ਕਈ ਦਹਾਕਿਆਂ ਦੇ ਬਾਅਦ ਜਥੇਦਾਰ ਸਾਹਿਬ ਦੇ ਇਨਸਾਫ ਵਾਸਤੇ ਆਵਾਜ਼ ਬੁਲੰਦ ਹੁੰਦੀ ਨਜ਼ਰ ਆਉਂਦੀ ਹੈ। ਕੀ ਲੱਗਦਾ ਇਹਦੇ ਪਿੱਛੇ? ਦੇਖੋ, ਬੜੀ ਵੱਡੀ ਟ੍ਰੈਜਡੀ ਹੈ। ਸਾਡਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਉਹਦੀ ਬੜੀ ਪ੍ਰੈਸਟੀਜੀਅਸ ਹਿਸਟਰੀ ਹੈ। ਹਿਸਟੋਰੀਕਲੀ ਜਦੋਂ ਵੀ ਕੋਈ ਮਜ਼ਲੂਮ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਪ ਦੀ ਫਰਿਆਦ ਲੈ ਕੇ ਆਉਂਦਾ ਸੀ, ਅਤੇ ਕੌਮ ਉਸ ਬੰਦੇ ਦੀ ਆਵਾਜ਼ ਉਠਾਉਂਦੀ ਸੀ, ਉਹਨੂੰ ਇਨਸਾਫ ਲੈ ਕੇ ਦਿੰਦੀ ਸੀ। ਅੱਜ ਹੁਣ ਬੜੀ ਇਹ ਸਾਡੀ ਸਿੱਖਾਂ ਲਈ ਬੜੀ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਸੀਂ ਇਸ ਕਿਸਮ ਦੇ ਕੱਚੇ ਪਿੱਲੇ ਬੰਦੇ ਸਰਕਾਰ ਦੇ ਸਰਕਾਰੀ ਜਥੇਦਾਰ ਬਿਠਾਉਂਦੇ ਹਾਂ, ਜਿਨ੍ਹਾਂ ਨੇ ਅਜੇ ਤੱਕ ਵੇਖੋ ਲਗਾਤਾਰ ਪਿਛਲੇ 25-30 ਸਾਲ ਤੋਂ 1990 ਤੋਂ ਬਾਅਦ ਤੁਸੀਂ ਦੇਖਿਆ ਕਿ ਅਕਾਲ ਤਖਤ ਸਾਹਿਬ ਤੋਂ ਕਦੇ ਆਵਾਜ਼ ਆਈ ਹੈ ਜ਼ੁਲਮ ਦੇ ਖਿਲਾਫ? ਸਿੱਖਾਂ 'ਤੇ 1984 ਵਾਪਰ ਗਿਆ ਹੈ। 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ। ਕਰੀਬਨ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਲੋਕ ਗੁਰੂ ਅਰਜਨ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਆਏ ਸੀ, ਉਹਨਾਂ ਦੀ ਕਿਲਿੰਗ ਹੁੰਦੀ ਹੈ, ਜਿਹੜੀ ਕਿ ਇੰਟਰਨੈਸ਼ਨਲ UN ਦੇ ਲਾਅ ਵਿਆਨਾ ਕਾਨਫਰੰਸ ਦੀ ਵਾਇਓਲੇਸ਼ਨ ਹੈਗੀ ਹੈ। 1984 ਦੇ ਵਿੱਚ ਦਿੱਲੀ ਦੇ ਵਿੱਚ, ਜਿੱਥੇ ਸੁਪਰੀਮ ਕੋਰਟ ਵੀ ਹੈ, ਹਾਈ ਕੋਰਟ ਵੀ ਹੈ, ਪਾਰਲੀਮੈਂਟ ਵੀ ਹੈ, ਪ੍ਰਾਈਮ ਮਿਨਿਸਟਰ ਵੀ ਹੈ, ਪ੍ਰੈਜ਼ੀਡੈਂਟ ਵੀ ਹੈ, 5000 ਸਿੱਖਾਂ ਦੀ ਜੂਸ ਵਾਂਗੂ ਲਾਈਵ ਵਾਰਨਿੰਗ ਹੋਈ ਹੈ। ਅਤੇ 12-13 ਕਾਂਗਰਸੀ ਸਟੇਟਾਂ 'ਚ 15 ਤੋਂ 20,000 ਸਿੱਖ ਜਿਉਂਦੇ ਟਾਇਰ ਪਾ ਕੇ ਫੂਕਿਆ ਗਿਆ ਹੈ। ਕੌਮ ਦੇ 2 ਮੈਂਬਰ ਪਾਰਲੀਮੈਂਟ ਸਰਦਾਰ ਜਗਦੀਪ ਸਿੰਘ ਖੁੱਡੀਆ, ਬੀਬੀ ਬਿਮਲ ਕੌਰ ਖਾਲਸਾ ਦੀ ਜਿਹੜੀ ਹੈ ਏਜੰਸੀਜ਼ ਕਿਲਿੰਗ ਕਰਦੀਆਂ ਨੇ। ਇੱਕ ਮੈਂਬਰ ਪਾਰਲੀਮੈਂਟ ਬੀਬੀ ਰਜਿੰਦਰ ਕੌਰ ਬੁਲਾਰਾ ਦੇ ਜਿਹੜੇ ਹਸਬੈਂਡ ਨੇ ਪ੍ਰੋਫੈਸਰ ਬੁਲਾਰਾ, ਉਹਨਾਂ ਦੀ ਟਾਰਗੇਟ ਕਿਲਿੰਗ ਕੀਤੀ ਜਾਂਦੀ ਹੈ। ਅਤੇ ਕੌਮ ਦੇ ਜਥੇਦਾਰ ਸਾਹਿਬ ਸ਼ਹੀਦ ਹੋ ਗਏ ਨੇ। ਅਤੇ 3 ਸ਼ਮਸ਼ਾਨ ਘਾਟਾਂ ਦਾ ਡਾਟਾ ਇੱਥੋਂ ਦੀ ਜਿਹੜੀ ਸਭ ਤੋਂ ਵੱਡੀ ਏਜੰਸੀ ਹੈ CBI, ਉਹ ਕਹਿੰਦੀ ਹੈ ਕਿ ਪੱਟੀ, ਦੁਰਗਿਆਨਾ ਅਤੇ ਤਰਨਤਾਰਨ ਦੇ ਸ਼ਮਸ਼ਾਨ ਘਾਟ 'ਚ 279 ਲੋਕ ਜਿਹੜੇ ਹੈ ਇਹਨਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤੇ ਨੇ। ਪਰ ਜਥੇਦਾਰਾਂ ਦੇ ਵਿੱਚ ਅਜੇ ਵੀ ਜਾਨ ਨਹੀਂ ਹੈਗੀ, ਕਿਉਂਕਿ ਦਿੱਲੀ ਦਾ ਡਰ ਹੈ, ਦਿੱਲੀ ਦੇ ਅਪੁਆਇੰਟਡ ਨੇ, ਇਸ ਜ਼ੁਲਮ ਦੇ ਖਿਲਾਫ ਬੋਲ ਨਹੀਂ ਰਹੇ। ਜਥੇਦਾਰ ਕੌਂਕੇ ਸਾਹਿਬ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਨੇ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ। ਕੀ ਲੱਗਦਾ ਕਿ ਫਿਰ ਦਮਦਮੀ ਟਕਸਾਲ ਜਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਉਸ ਤੋਂ ਬਾਅਦ ਆਉਣ ਵਾਲੇ ਨੇ, ਉਹ ਵੀ ਅਸਫਲ ਰਹੇ ਨੇ ਇਨਸਾਫ ਦਿਵਾਉਣ ਵਿੱਚ? ਦੇਖੋ ਜੀ, ਅਸਫਲ ਨਹੀਂ ਰਹੇ, ਉਹ ਡਰ ਦੇ ਵਿੱਚ ਨੇ। ਉਹ ਦਿੱਲੀ ਦੇ ਜਿਹੜੇ ਮਾਊਥ ਪੀਸਸ ਬਣ ਚੁੱਕੇ ਨੇ, ਉਹ ਕੋਈ ਵੀ ਇਸ ਤਖਤ ਦੇ ਉੱਪਰੋਂ ਇਸ ਕਿਸਮ ਦੀ ਆਵਾਜ਼ ਨਹੀਂ ਉਠਾਉਣਾ ਚਾਹੁੰਦੇ ਜਿਨ੍ਹਾਂ ਨੂੰ ਉਹ ਦਿੱਲੀ ਨੂੰ ਨੁਕਸਾਨ ਹੁੰਦਾ ਹੋਏ। ਅਤੇ ਇਹ ਬੜੀ ਸ਼ਰਮ ਵਾਲੀ ਗੱਲ ਹੈ। ਅਤੇ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਕੌਂਕੇ ਸਾਹਿਬ ਦਾ ਤੁਸੀਂ ਉੱਥੇ ਆਲਾ ਦੁਆਲਾ ਪਤਾ ਕਰੋ ਕਿ ਜਥੇਦਾਰ ਸਾਹਿਬ ਇੰਨੇ ਪਾਪੂਲਰ ਸੀ ਕਿ ਲੋਕ ਆਪ ਦੇ ਫੈਸਲੇ ਲੈ ਕੇ ਆਉਂਦੇ ਸੀ ਅਤੇ ਉਹਨੂੰ ਸਰਬਸੰਮਤੀ ਨਾਲ ਪ੍ਰਮਾਣਿਤ ਕਰਦੇ ਸੀ। ਅਤੇ ਇਹ ਜਿਹੜਾ ਇਨਸੀਡੈਂਟ ਹੈ, ਇਹ ਬੜੀ ਬਰੂਟਲ ਕਿਲਿੰਗ ਹੈ। ਕਾਰਨ ਕੀ ਸੀ ਕਿ ਇੱਕ ਦਰਸ਼ਨ ਸਿੰਘ ਨਾਂ ਦਾ ASI ਸੀ, ਜਿਹੜਾ ਸਵਰਨ ਸਿੰਘ ਘੋਟਨੇ ਦਾ ਰਾਈਟ ਹੈਂਡ ਸੀ। ਉਹਦੇ ਉੱਪਰ ਖਾੜਕੂ ਅਟੈਕ ਕਰਦੇ ਨੇ ਕਿਉਂਕਿ ਜ਼ਾਲਮ ਬੰਦਾ ਸੀ। ਜਦੋਂ ਅਟੈਕ ਜਿਹੜਾ ਸਕਸੈਸਫੁਲ ਅਟੈਂਪਟ ਨਹੀਂ ਹੁੰਦੀ, ਅਤੇ ਜਦੋਂ ਵੈਰੀਫਿਕੇਸ਼ਨ ਹੁੰਦੀ ਹੈ, ਪਤਾ ਲੱਗਦਾ ਹੈ ਕਿ ਉਹ ਜਿਹੜੀ ਜਿਪਸੀ ਦੇ ਵਿੱਚ ਪੁਲਿਸ ਦੇ ਕੱਪੜਿਆਂ 'ਚ ਆਏ ਸੀ ਬੰਦੇ, ਉਹਨਾਂ ਦੀ ਜਿਹੜੀ ਵਰਦੀ ਹੈ ਉਹ ਸਟਿਚ ਕੀਤੀ ਹੈਗੀ ਹੈ ਕੌਂਕੇ ਪਿੰਡ ਦੇ ਦਰਜੀ ਨੇ। ਉਸ ਗੱਲ ਤੋਂ ਗੁੱਸਾ ਖਾ ਕੇ ਸਵਰਨ ਘੋਟਨਾ ਸਿੰਘ ਸਾਹਿਬ ਨੂੰ ਆਪਦੇ SHO ਰਾਹੀਂ ਅਰੈਸਟ ਕਰਾਉਂਦਾ ਹੈ। ਬਰੂਟਲ ਟੌਰਚਰ ਤੋਂ ਬਾਅਦ ਫਿਰ ਉਹਨੂੰ ਸਿਦਮਾ ਬੇਟ ਥਾਣੇ ਦੇ ਵਿੱਚ ਲਿਜਾ ਕੇ ਛੋਟੇ ਛੋਟੇ ਕੱਟ ਪੀਸਿਸ ਦੇ ਵਿੱਚ ਕੱਟਿਆ ਜਾਂਦਾ ਹੈ। ਫਿਰ ਉਹ ਡੈਡ ਬੋਡੀ ਨੂੰ ਡਿਸਪਰਸ ਕਰ ਦਿੱਤਾ ਜਾਂਦਾ ਹੈ।
ਜਦੋਂ ਵੀ ਇਸ ਤਰੀਕੇ ਦੇ ਨਾਲ ਕੋਈ ਪੁਲਿਸ ਆਫੀਸਰ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਕਰਦਾ, ਉਹਨੂੰ ਪਤਾ ਹੁੰਦਾ ਨਤੀਜੇ ਬਹੁਤ ਭਿਆਨਕ ਹੋਣਗੇ, ਸਿੱਟੇ ਵੱਡੇ ਭੁਗਤਣੇ ਪੈ ਸਕਦੇ ਨੇ। ਕੀ ਲੱਗਦਾ ਕਿ ਫਿਰ ਸਵਰਨ ਸਿੰਘ ਘੋਟਨਾ ਜਿਹੜਾ ਇੰਨਾ ਜ਼ਿਆਦਾ ਤਸ਼ੱਦਦ ਜਥੇਦਾਰ ਸਾਹਿਬ ਦੇ ਉੱਪਰ ਕਰਦਾ ਹੈ, ਉਹਨੂੰ ਸਿੱਟਿਆਂ ਬਾਰੇ ਕੋਈ ਜਾਣਕਾਰੀ ਨਹੀਂ? ਥਾਪੜਾ ਕਿਸ ਦਾ ਹੋ ਸਕਦਾ ਫਿਰ ਉਹਨਾਂ ਪਿੱਛੇ? ਦੇਖੋ, ਇਹ ਜਿਹੜੇ ਵੱਡੇ ਅਫਸਰ ਹੁੰਦੇ ਨੇ, ਮੈਂ ਸੁਮਿਤ ਸੈਣੀ ਦੇ ਕੇਸ 'ਚ ਵੀ ਕਿਹਾ ਹੈ ਕਿ ਉਹ IPS ਅਫਸਰ ਸੀ। ਇਹਨਾਂ ਨੂੰ ਪਤਾ ਹੈ ਕਿ ਕਤਲ ਦਾ ਜਿਹੜਾ ਵਿੱਚ ਫਾਂਸੀ ਹੁੰਦੀ ਹੈ, ਪਰ ਕਿਉਂਕਿ ਇੰਡੀਅਨ ਸਟੇਟ ਨੇ ਇਹਨਾਂ ਨੂੰ ਅੰਦਰ ਬਿਠਾ ਕੇ ਦੱਸ ਦਿੱਤਾ ਸੀ ਕਿ ਤੁਸੀਂ ਕਤਲ ਕਰੋ, ਲੁੱਟਮਾਰ ਕਰੋ, ਤੁਹਾਨੂੰ ਇਨਾਮ ਵੀ ਦੇਵਾਂਗੇ, ਤੁਹਾਡੇ 'ਤੇ ਤੁਹਾਨੂੰ ਇਮਿਊਨਿਟੀ ਹੈ, ਤੁਹਾਡੇ 'ਤੇ ਕਾਰਵਾਈ ਕੋਈ ਨਹੀਂ ਹੋਏਗੀ। ਇਹ ਕਾਰਨ ਹੈ ਕਿ ਸੁਮਿਤ ਸੈਣੀ ਦੇ ਉੱਪਰ ਪਹਿਲੇ ਤਾਂ ਉਹਨੇ ਸੈਣੀ ਮੋਟਰਸ ਵਾਲੇ 3 ਮਾਰੇ ਨੇ ਜੀ, ਫਿਰ ਉਹਨੇ ਪ੍ਰੋਫੈਸਰ ਭੁੱਲਰ ਦਾ ਮਾਸੜ ਤੇ ਬਾਪ ਨੂੰ ਮਾਰਿਆ ਹੈ, ਪ੍ਰੋਫੈਸਰ ਬੁਲਾਰੇ ਨੂੰ ਮਾਰਿਆ ਹੈ, ਜਿਹੜੇ ਔਨ ਰਿਕਾਰਡ ਮਰਡਰਸ ਨੇ ਉਹਦੇ ਖਿਲਾਫ। ਬਾਕੀ ਤੇ ਸੈਂਕੜੇ ਮਰਡਰ ਜਿਹੜੇ ਹੈ ਅਜੇ ਪੈਂਡਿੰਗ ਹੈਗੇ ਨੇ। ਜਟਾਰਾ ਸਾਹਿਬ ਦੀ ਫੈਮਿਲੀ ਦਾ ਕਤਲ ਕਰਾਉਂਦਾ ਪੂਲੇ ਰਾਹੀਂ। ਤੁਸੀਂ ਦੱਸੋ ਵੀ ਕਿਸੇ ਇੱਥੇ ਜਦੋਂ 324 ਦੀ ਜ਼ਮਾਨਤ 'ਚ ਵੀ ਜੱਜ ਕਹਿੰਦੇ ਨੇ ਕਿ ਜ਼ਮਾਨਤ ਨਹੀਂ ਦੇਣੀ, ਇਹਦੀ ਕਸਟੋਡੀਅਲ ਇੰਟੈਰੋਗੇਸ਼ਨ ਰਿਕੁਆਇਰਡ ਹੈ। ਇਹ ਜੱਜਾਂ 'ਤੇ ਕਿਹੜਾ ਦਬਾਅ ਹੈਗਾ ਕਿ ਜਿਹੜੇ ਇਹਨਾਂ ਨੂੰ ਇੱਕ ਦਿਨ ਦੀ ਵੀ ਰੈਸਟ ਨਹੀਂ ਪੈਂਦੀ ਹੈਗੀ। ਜੇ ਕੋਈ ਲੜ ਕੇ ਇਹਨਾਂ ਨੂੰ ਸਜ਼ਾ ਕਰਾ ਲੈਂਦਾ ਹੈ ਅਦਾਲਤਾਂ ਨੇ, ਜਿਹੜੇ ਅਕਿਊਜ਼ਡ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਨੇ, ਅਤੇ ਗਵਰਨਰ ਸਾਹਿਬ, ਰਾਸ਼ਟਰਪਤੀ ਸਾਹਿਬ ਉਹਨਾਂ ਨੂੰ ਮਾफ़ ਕਰ ਦਿੰਦੇ ਨੇ। ਇਹਦਾ ਮਤਲਬ ਹੈ ਕਿ ਇਹ ਜਿਹੜੀ ਸਿੱਖਾਂ ਦੀ ਪਰਸੀਕਿਊਸ਼ਨ ਹੈ, ਜਿਹੜੀ ਜੈਨੋਸਾਈਡ ਹੈ, ਜਿਹੜੀ ਨਸਲਕੁਸ਼ੀ ਹੈ, ਉਹ ਦਿੱਲੀ ਦੇ ਸਰਪ੍ਰਸਤੀ ਹੇਠ ਹੋ ਰਹੀ ਹੈ। ਕਈ ਦਹਾਕਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੱਲ ਦਾ ਢੰਡੋਰਾ ਪਿੱਟਦਾ ਨਜ਼ਰ ਆਉਂਦਾ ਏ ਕਿ ਜਥੇਦਾਰ ਕਾਉਂਕੇ ਸਾਹਿਬ ਦਾ ਇਨਸਾਫ ਦਿਵਾਉਣ ਵਾਸਤੇ ਵੱਡੀਆਂ ਚਰਚਾਵਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਕੀ ਲੱਗਦਾ ਕਿ ਅਕਾਲੀ ਦਲ ਬਾਦਲ ਦੇ ਰੋਲ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ? ਦੇਖੋ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਅਤੇ ਉਹਦੀ ਜਿੰਨੀ ਜੁੰਡਲੀ ਹੈ, ਇਹਦਾ ਰੋਲ ਐਂਟੀ ਪੰਥ, ਐਂਟੀ ਸਿੱਖ ਰਿਹਾ, ਐਂਟੀ ਪੰਜਾਬ ਰਿਹਾ ਹੈ। 1978 ਦੇ ਵਿੱਚ ਜਦੋਂ ਉਦੋਂ ਨਿਰੰਕਾਰੀ ਕਾਂਡ ਦਾ ਜਿਹੜਾ ਟਰਾਇਲ ਹੈ ਉਹ ਕਰਨਾਲ ਲੈ ਗਏ, ਇਹਨਾਂ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ। ਜਦੋਂ ਉੱਥੇ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜਾ ਨਿਰੰਕਾਰੀ ਮੁਖੀ ਮਾਰਿਆ ਸੀ, ਜਿਹੜਾ ਨਿਰੰਕਾਰੀਆਂ ਨੇ ਸਿੱਖ ਮਾਰੇ ਸੀ, ਅਤੇ ਨਿਰੰਕਾਰੀ ਮੁਖੀ ਦੇ ਹੱਕ ਵਿੱਚ ਜਿਹੜਾ ਇਹਨਾਂ ਦਾ ਸਭ ਤੋਂ ਰੈਵਨਿਊ ਮਿਨਿਸਟਰ ਸੀ ਜੀਵਨ ਸਿੰਘ ਉਮਰਾ ਨੰਗਲ, ਉਹ ਗਵਾਹੀ ਦੇ ਕੇ ਆਇਆ ਸੀ। ਇਹਨਾਂ ਦਾ ਸਭ ਤੋਂ ਜਿਹੜਾ ਬਲੂ ਆਈਡ ਪੁਲਿਸ ਅਫਸਰ ਹੈ ਪਰਮਰਾਜ ਉਮਰਾ ਨੰਗਲ, ਜਿਹਨੂੰ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਸਨਮਾਨਿਤ ਵੀ ਦਿੱਤਾ ਸਰੋਪਾ ਦੇ ਕੇ, ਹੈ ਨਾ, ਉਹਦਾ ਦਾਦਾ ਸੀ। ਅਤੇ ਇਹ ਜਿਹੜੀ ਇਹਨਾਂ ਦਾ ਰੋਲ ਹੈਗਾ ਹੈ, ਜਸਵੰਤ ਸਿੰਘ ਖਾਲੜਾ ਇਹਨਾਂ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ। ਜਦੋਂ KPS ਗਿੱਲ ਨੇ ਮਾਰਿਆ ਅਤੇ ਇਹਨਾਂ ਨੇ ਕੋਈ ਆਵਾਜ਼ ਰੇਜ਼ ਕੀਤੀ ਹੈ। ਅਤੇ ਜਦੋਂ ਇਹਨਾਂ ਨੇ 1997 ਦੀ ਇਲੈਕਸ਼ਨ 'ਚ ਕਹਿ ਦਿੱਤਾ ਸੀ ਕਿ ਅਸੀਂ ਤੁਰੰਤ ਕਮਿਸ਼ਨ ਬਣਾਵਾਂਗੇ, ਸਾਡੀ ਸਰਕਾਰ ਆਉਣ 'ਤੇ ਆਪਾਂ ਇਹਨਾਂ ਨੂੰ ਮਤਲਬ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ ਜਿਹੜੇ ਇਹ ਦੋਸ਼ੀ ਅਫਸਰ ਨੇ। ਅਤੇ ਫਿਰ ਇਸ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪੁੱਛਣ ਵਾਲਾ ਹੋਏ, ਉਹਦੇ ਮੁੰਡੇ ਸੁਖਬੀਰ ਬਾਦਲ ਨੂੰ ਪੁੱਛਣ ਵਾਲਾ ਹੋਏ ਕਿ ਜਦੋਂ BP ਤਿਵਾੜੀ ਨੇ ਰਿਪੋਰਟ ਦੇ ਦਿੱਤੀ ਹੈ ਅਤੇ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕੀਤਾ, ਜਦੋਂ ਕਿ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ ਹੈ ਕਿ ਇਮੀਡੀਏਟ ਪਰਚਾ ਦਰਜ ਕਰਨਾ ਪੈਂਦਾ ਹੈ। ਤੁਸੀਂ ਉਸ ਇਨਕੁਆਇਰੀ ਨੂੰ ਸੈਬੋਟਾਈਜ਼ ਕਰਨ ਲਈ, ਉਹਨੂੰ ਸੁਪਰਸੀਡ ਕਰਨ ਲਈ ਨਵੀਆਂ 2 ਕਮੇਟੀਆਂ ਬਣਾ ਦਿੱਤੀਆਂ। ਅਤੇ ਇਹ ਉਹੀ ਲੋਕ ਨੇ, ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਵਰਨ ਘੋਟਨੇ ਦੇ ਭੋਗ ਉੱਪਰ ਇਹੋ ਹੀ ਲੋਕ ਜਥਾ ਭੇਜਦੇ ਨੇ ਕੀਰਤਨ ਕਰਨ ਲਈ। ਅਤੇ ਇਹ ਹੁਣ ਜਸਟ ਖਾਲਸਾ ਪੰਥ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਇਹ ਲੋਕ ਦਿੱਲੀ ਦੇ ਮਾਊਥਪੀਸਸ ਨੇ, ਅਤੇ ਇਹਨਾਂ 'ਤੇ ਸਿੱਖਾਂ ਨੂੰ ਐਤਬਾਰ ਨਹੀਂ ਕਰਨਾ ਚਾਹੀਦਾ ਹੈ। ਇਹ ਇਕੱਲਾ ਆਪ ਦੀ ਰਾਜਨੀਤਿਕ ਜਿਹੜੀ ਪੋਲੀਟੀਕਲ ਗਰਾਊਂਡ ਹੈ, ਇਹ ਖਤਮ ਹੋ ਚੁੱਕੀ ਹੈ ਇਹਨਾਂ ਦੀ। ਇਹ ਪੋਲੀਟੀਕਲ ਗਰਾਊਂਡ ਨੂੰ ਗੇਨ ਕਰਨ ਲਈ ਇਸ ਕਿਸਮ ਦੀ ਗੱਲ ਕਰ ਰਹੇ ਨੇ। ਅਤੇ ਮੈਂ ਪਹਿਲੇ ਵੀ ਕਿਹਾ ਕਿ ਇਹਨਾਂ ਦਾ ਰੋਲ 1984 ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਦਿੱਲੀ ਦੇ ਵਿੱਚ, ਉੱਥੇ ਜਿਹੜੇ ਗਵਾਹ ਸੀ ਉਹਨਾਂ ਨੂੰ ਮਕਰਾਉਣ 'ਚ ਬਾਦਲ ਦਲੀਆਂ ਦਾ ਰੋਲ ਰਿਹਾ ਹੈ। ਅਤੇ ਇਹ ਸ਼ਰਮਨਾਕ ਗੱਲ ਹੈ। ਇਹ ਦੱਸਣ ਕਿ 32 ਸਾਲ ਚੁੱਪ ਕਿਉਂ ਰਹੇ ਨੇ ਅਤੇ ਹੁਣ ਇਹ ਕੀ ਕਰ ਸਕਦੇ ਨੇ। ਜਿਹੜੀ ਇਹਨਾਂ ਦੀ ਲੀਗਲ ਟੀਮ ਹੈ ਉਹ ਗੁਰਦੁਆਰਾ ਡਾਂਗਮਾਰ ਸਾਹਿਬ ਵੀ ਲੂਜ਼ ਕਰਕੇ ਆਈ ਹੈ। ਕਰੋੜਾਂ ਰੁਪਈਏ ਉੱਥੇ ਇਹਨਾਂ ਨੇ ਯਸ਼ੀ 'ਤੇ ਖਰਚੇ ਨੇ ਇਹਨਾਂ ਦੇ ਬੰਦਿਆਂ ਨੇ। ਜਿੰਨੇ ਸਾਡੇ ਮਸਲੇ ਨੇ ਜੰਮੂ ਕਸ਼ਮੀਰ ਦੇ ਵਿੱਚ, ਜਿਹੜੇ ਸ਼੍ਰੀਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਉਹ ਅਸੀਂ ਲੂਜ਼ ਕੀਤੇ ਹੈ। ਇਹਨਾਂ ਨੂੰ ਪੁੱਛੋ ਕਿ ਤੁਸੀਂ ਕੀਤਾ ਕੀ ਹੈਗਾ। ਤੁਸੀਂ ਕਰੋੜਾਂ ਰੁਪਈਏ ਕੌਮ ਦੇ ਬਰਬਾਦ ਕੀਤੇ ਨੇ। ਤੁਹਾਨੂੰ ਰੋਕਿਆ ਕਿਹਨੇ ਸੀ? ਇੰਨਾ ਹਜ਼ਾਰਾਂ ਸਿੱਖ ਕਤਲ ਹੋਏ ਨੇ
ਤੇ ਸ਼੍ਰੋਮਣੀ ਕਮੇਟੀ ਦਾ ਕੋਈ ਫਰਜ਼ ਨਹੀਂ ਹੈਗਾ ਉੱਤੇ ਕੋਈ ਲੀਗਲ ਐਕਸ਼ਨ ਕਰਨਾ। ਸਰ ਅਖੀਰ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਬੀਪੀ ਤਿਵਾੜੀ ਦੀ ਰਿਪੋਰਟ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਵੱਡੀਆਂ ਕਨਸੂਆਂ ਜਾਂ ਕਹਿ ਸਕਦੇ ਹਾਂ ਕਿ ਵੱਡੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋਈਆਂ ਨੇ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਸ ਵਕਤ ਦੇ ਜਿਹੜੇ ਚਸ਼ਮਦੀਦ ਪੁਲਿਸ ਮੁਲਾਜ਼ਮ ਨੇ, ਉਹ ਦਰਸ਼ਨ ਸਿੰਘ ਹਠੂਰ ਵੀ ਨੇ, ਜਾਂ ਉਹ ਇਸ ਤਰ੍ਹਾਂ ਦੇ ਹੋਰ ਵੀ ਕੁਝ ਸ਼ਖਸੀਅਤਾਂ ਨੇ, ਕੀ ਲੱਗਦਾ ਕਿ ਇਨਸਾਫ ਨੂੰ ਲੈ ਕੇ ਕਿਸ ਤਰੀਕੇ ਦਾ ਪੂਰਾ ਰੋਡ ਮੈਪ ਰਹਿ ਸਕਦਾ? ਦੇਖੋ ਜੀ, ਜਿਹੜਾ ਅੱਜ ਤੋਂ 32 ਸਾਲ ਪਹਿਲੇ ਉੱਥੇ ਨੌਕਰੀ ਕਰਦਾ ਸੀ, ਮੰਨ ਲਓ ਉਹ 40 ਸਾਲ ਦੀ ਉਮਰ ਸੀ, ਅੱਜ ਉਹ 75-80 ਸਾਲ ਦਾ ਹੋ ਗਿਆ ਹੈ। ਸਵਰਨ ਕੋਟਨਾ ਤੇ 2012 'ਚ ਮਰ ਗਿਆ ਹੈ। ਇੱਕ DSP ਜਿਹੜਾ ਸੀ ਉਹ ਵੀ ਮਰ ਗਿਆ ਹੈ, ਅਤੇ ਜਿਹੜੇ ਕੁਛ ਅਕਿਊਜ਼ਡ ਅਫਸਰ ਨੇ ਉਹ ਜਿਉਂਦੇ ਨੇ। ਅਤੇ ਸਾਡਾ ਫਰਜ਼ ਤਾਂ ਇਹ ਹੈ ਕਿ ਅਸਲ ਸੱਚ ਸਟੇਟ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਆਪਾਂ ਨੂੰ ਸਟੇਟ ਦਾ ਜਿਹੜਾ ਬਰੂਟਲ ਫੇਸ ਹੈ ਕਿ ਸਿੱਖਾਂ ਦੀ ਇਹਨਾਂ ਨੇ ਨਸਲਕੁਸ਼ੀ ਕਿਵੇਂ ਕੀਤੀ ਹੈ, ਉਹ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਲੋਕ ਤਾਂ ਜਿਹੜੇ ਅੱਜ ਆਪਦੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਕਰ ਰਹੇ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ 1984 ਦੇ ਜਿਹੜੇ ਨਿਸ਼ਾਨ ਸੀ ਉਹ ਵੀ ਦਰਬਾਰ ਸਾਹਿਬ 'ਚੋਂ ਮਿਟਾ ਦਿੱਤੇ ਨੇ। ਅਤੇ ਇਹ ਬੜੇ ਕਨਿੰਗ ਲੋਕ ਨੇ। ਕੌਮ ਨੂੰ ਸਮਝ ਜਾਣਾ ਚਾਹੀਦਾ ਹੈ, ਕੌਮ ਨੂੰ ਆਪ ਦੀ ਲੜਾਈ ਆਪ ਲੜਨੀ ਚਾਹੀਦੀ ਹੈ। ਖਾਲਸਾ ਪੰਥ ਤਗੜਾ ਹੋ ਕੇ ਇਕੱਲੀ ਜਥੇਦਾਰ ਕੌਂਕੇ ਸਾਹਿਬ ਦੀਆਂ ਨਹੀਂ, ਜਿਹੜੀਆਂ ਹੋਰ ਕਿਲਿੰਗਸ ਹੋਈਆਂ ਨੇ ਉਹਨਾਂ ਦੀ ਵੀ ਆਪਾਂ ਨੂੰ ਰੀਓਪਨ ਕਰਾ ਕੇ ਲੜਾਈ ਲੜਨੀ ਚਾਹੀਦੀ ਹੈ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜਾ ਇੱਕ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਜਾਂ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ, ਚਾਹੇ ਉਹ CI ਸਟਾਫ ਹੋਵੇ, ਚਾਹੇ ਸਿਟੀ ਥਾਣੇ ਦੀ ਗੱਲ ਹੋਵੇ। ਅਤੇ ਪਰ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਸ ਵਕਤ ਜਥੇਦਾਰ ਸਾਹਿਬ ਦੇ ਉੱਪਰ ਤਸ਼ੱਦਦ ਕਰਕੇ, ਗੋਲੀਆਂ ਮਾਰ ਕੇ, ਜਿਹੜਾ ਉਹਨੂੰ ਜ਼ਿਬਾ ਕਰਕੇ ਕੋਕ ਕੇ ਸ਼ਹੀਦ ਕੀਤਾ ਹੈ, ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਕਾਰਵਾਈ ਕਦੋਂ ਹੋ ਸਕਦੀ ਹੈ? ਕਿਤੇ ਨਾ ਕਿਤੇ ਨਿਆਂ ਪ੍ਰਣਾਲੀ ਦੇ ਉੱਪਰ ਵੀ ਸਹਿਜੇ ਹੀ ਸਵਾਲ ਵੀ ਉੱਠਦੇ ਨਜ਼ਰ ਆਉਂਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜਿਹੜੀਆਂ ਧਿਰਾਂ ਅੱਜ ਵੱਡੇ ਦਾਅਵੇ ਤਾਂ ਕਰਦੀਆਂ ਨਜ਼ਰ ਆਉਂਦੀਆਂ ਨੇ, ਕਿ ਇਹ ਦਾਅਵੇ ਜ਼ਮੀਨੀ ਪੱਧਰ 'ਤੇ ਨੇ ਜਾਂ ਕੇਵਲ ਇਹਦੇ ਉੱਪਰ ਰਾਜਨੀਤੀ ਕੀਤੀ ਜਾ ਰਹੀ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।